ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਨੀ ਕੀ ਰਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦਾ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਆ ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਵਾਮਾ ਕੇਅਰ ਵੱਖ-ਵੱਖ ਇਸ ਦੇ ਨਾਮ ਆ ਉਸ ਦੇ ਬਾਰੇ ਤੇ ਆਪਣੇ ਨਾਲ ਕਵਰਡ ਕੈਲੀਫੋਰਨੀਆ ਤੋਂ ਇਸ ਸਾਲ ਵੀ ਪਿਛਲੇ ਸਾਲ ਵੀ ਆਪਣੇ ਨਾਲ ਗੱਲਬਾਤ ਕੀਤੀ ਸੀ। ਇਸ ਸਾਲ ਵੀ ਜਿਹੜੇ ਜੁੜ ਚੁੱਕੇ ਨੇ ਆਪਣੇ ਜਿਹੜੇ ਪੰਜਾਬੀ ਵੀ ਜਗਦੀਪ ਢਿੱਲੋਂ ਜੀ ਉਸ ਦੇ ਵਿੱਚ ਕੰਮ ਕਰਦੇ ਨੇ। ਜਗਦੀਪ ਢਿੱਲੋਂ ਜੀ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਪਿਆਰ ਭਰੇ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਆਪਾਂ ਹਰ ਸਾਲ ਦੀ ਤਰ੍ਹਾਂ ਜਗਦੀਪ ਜੀ ਗੱਲਬਾਤ ਕਰਦੇ ਹਾਂ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਉਸ ਦੇ ਬਾਬਤ ਗੱਲਬਾਤ ਕਰਦੇ ਹਾਂ। ਅਮਰੀਕਾ 'ਚ ਕੀ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਜਾਓ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ ਅਤੇ ਸਿਹਤ ਦਾ ਧਿਆਨ ਰੱਖਣ ਦੇ ਲਈ ਇੰਨੇ ਬਿਜ਼ੀ ਦੌਰ ਦੇ ਵਿੱਚ ਆਪਣੇ ਕੋਲ ਹੈਲਥ ਇੰਸ਼ੋਰੈਂਸ ਮੈਡੀਕਲ ਇੰਸ਼ੋਰੈਂਸ ਜਿਹੜੀ ਆ ਉਹ ਹੋਣੀ ਜ਼ਰੂਰੀ ਆ। ਸੋ ਕਵਰਡ ਕੈਲੀਫੋਰਨੀਆ ਪਿਛਲੇ ਕਈ ਸਾਲਾਂ ਤੋਂ ਇਸ ਪ੍ਰੋਗਰਾਮ ਦੇ ਤਹਿਤ ਲੋਕਾਂ ਨੂੰ ਕਹਿ ਸਕਦੇ ਹਾਂ ਵੀ ਸਬਸਿਡਾਈਜ਼ਡ ਹੈਲਥ ਇੰਸ਼ੋਰੈਂਸ ਲੈਣ ਦੇ ਵਿੱਚ ਮਦਦ ਮਿਲਦੀ ਆ। ਜੇ ਤੁਸੀਂ ਥੋੜ੍ਹਾ ਜਿਹਾ ਬਰੀਫਲੀ ਦੱਸ ਦਿਓ ਇਸ ਵਾਰ ਦੀਆਂ ਕੀ ਡੇਟਸ ਜਿਹੜੀਆਂ ਕਵਰਡ ਕੈਲੀਫੋਰਨੀਆ ਨੂੰ ਲੈ ਕੇ ਹੈਗੀਆਂ। ਹਾਂਜੀ ਬਿਲਕੁਲ ਭਾਜੀ। ਓਪਨ ਐਨਰੋਲਮੈਂਟ ਤੁਹਾਨੂੰ ਪਤਾ ਨਵੰਬਰ ਦੇ ਵਿੱਚ ਸ਼ੁਰੂ ਹੋਇਆ ਸੀ, ਪਰ ਹੁਣ ਕੋਵਿਡ ਕਰਕੇ ਖੁੱਲੇ ਹੋਏ ਨੂੰ ਤਾਂ ਬਹੁਤ ਚਿਰ ਹੀ ਹੋ ਗਿਆ, ਪਰ ਐਤਕੀ ਜਨਵਰੀ ਦੀ 31 ਤਰੀਕ, ਸੋ ਅੱਜ ਤੋਂ 21 ਦਿਨ ਨੂੰ 3 ਹਫ਼ਤਿਆਂ ਨੂੰ ਜਨਵਰੀ ਦੀ 31 ਤਰੀਕ ਨੂੰ ਓਪਨ ਐਨਰੋਲਮੈਂਟ ਕਲੋਜ਼ ਹੋਣਾ। ਇਹਦਾ ਮਤਲਬ ਇਹ ਹੁੰਦਾ ਆ ਵੀ ਇਸ ਵੇਲੇ ਜਿਹੜੇ ਬੰਦੇ ਨੂੰ ਵੀ ਇੰਸ਼ੋਰੈਂਸ ਦੀ ਲੋੜ ਆ, ਅਨਇੰਸ਼ੋਰਡ ਆ, ਉਹ ਕਿਸੇ ਵੀ ਰੀਜ਼ਨ ਕਰਕੇ ਇੰਸ਼ੋਰੈਂਸ ਲਈ ਅਪਲਾਈ ਕਰਕੇ ਕਵਰਡ ਕੈਲੀਫੋਰਨੀਆ ਦੇ ਥਰੂ ਲੈ ਸਕਦਾ। ਜਨਵਰੀ 31 ਤਰੀਕ ਤੋਂ ਬਾਅਦ ਤੁਹਾਨੂੰ ਲਾਈਫ ਕੁਆਲੀਫਾਈਂਗ ਇਵੈਂਟ ਜਿਹੜਾ ਅਸੀਂ ਕਹਿੰਦਾ ਵੀ ਤੁਹਾਡੀ ਲਾਈਫ ਤੇ ਕੋਈ ਹੈਪਨ ਹੋਵੇ ਜਿਹਦੇ ਨਾਲ ਜ਼ਰੂਰਤ ਹੋਵੇ ਤੁਹਾਨੂੰ ਇੰਸ਼ੋਰੈਂਸ ਨੂੰ, ਫੇਰ ਤੁਸੀਂ ਲੈ ਸਕਦੇ ਆ। ਤੁਹਾਡੀ ਬੇਬੀ ਹੋਵੇ ਜਾਂ ਤੁਸੀਂ ਨਵੇਂ ਏਰੀਏ 'ਚ ਮੂਵ ਹੋਵੋ ਜਾਂ ਤੁਹਾਡੀ ਜਾਬ ਦੀ ਲਾਸ ਹੋ ਜਾਵੇ ਤਾਂ ਤੁਹਾਨੂੰ ਇੰਸ਼ੋਰੈਂਸ ਦੀ ਜ਼ਰੂਰਤ ਪਵੇ। ਸੋ ਇਹ ਗੱਲਾਂ ਤੋਂ ਬਗੈਰ ਨਹੀਂ ਤੁਸੀਂ ਇੰਸ਼ੋਰੈਂਸ ਲੈ ਸਕਦੇ ਅਗਲੇ ਨਵੰਬਰ ਤੱਕ। ਸੋ ਇਹ ਜਨਵਰੀ 31 ਦੀ ਤਰੀਕ ਸਭ ਤੋਂ ਜ਼ਰੂਰੀ ਤਾਂ ਆ। 3 ਹਫ਼ਤੇ ਰਹਿ ਗਏ ਆ। ਜਿਨ੍ਹਾਂ ਨੇ ਹਾਲੇ 2022 ਲਈ ਨਹੀਂ ਇੰਸ਼ੋਰੈਂਸ ਕਰਾਇਆ ਉਹਨਾਂ ਕੋਲ ਹਾਲੇ ਵੀ ਮੌਕਾ ਆ। ਤੁਸੀਂ ਸਾਈਨ ਅਪ ਕਰਕੇ ਤਾਂ ਬਾਕੀ ਸਾਰੇ ਸਾਲ ਲਈ ਇੰਸ਼ੋਰੈਂਸ ਕਰਾ ਸਕਦੇ ਆ ਜੀ। ਸੋ ਜਿਨ੍ਹਾਂ ਨੇ ਨਵੰਬਰ 'ਚ ਕਰਵਾਉਣੀ ਸ਼ੁਰੂ ਕਰ ਦਿੱਤੀ ਸੀ, ਜਿਨ੍ਹਾਂ ਦੇ ਰੀਨਿਊਅਲਸ ਹੋਏ ਸੀ ਜਾਂ ਜਿਨ੍ਹਾਂ ਨੇ ਨਵੀਂ ਕਰਵਾਈ ਸੀ, ਫਿਰ ਉਹਨਾਂ ਦੀ 1 ਜਨਵਰੀ ਤੋਂ ਸ਼ੁਰੂ ਹੋਈ ਤੇ ਜਿਹੜੇ ਹੁਣ 31 ਤੱਕ ਕਰਵਾਉਣਗੇ ਉਹਨਾਂ ਦੀ ਕਦੋਂ ਤੋਂ ਇੰਸ਼ੋਰੈਂਸ ਸ਼ੁਰੂ ਹੋਵੇਗੀ? ਉਹਨਾਂ ਦੀ ਫਰਵਰੀ ਦੀ ਪਹਿਲੀ ਤੋਂ ਕਵਰੇਜ ਸ਼ੁਰੂ ਹੋ ਗਈ। ਆਬਵੀਅਸਲੀ ਜਿਨ੍ਹਾਂ ਨੇ 31 ਤੋਂ ਕਰਾਏ ਸ਼ਾਇਦ ਥੋੜਾ ਟਾਈਮ ਲੱਗੇ ਈਜ਼ਨ ਹੋਣ ਨੂੰ, ਪਰ 1 ਫਰਵਰੀ ਪਹਿਲੇ ਤੋਂ ਤੁਹਾਡੀ ਕਵਰੇਜ ਸਟਾਰਟ ਹੋਊਗੀ ਤਾਂ ਤੁਹਾਨੂੰ ਫਿਰ ਪ੍ਰਾਇਮਰੀ ਕੇਅਰ ਪ੍ਰੋਵਾਈਡਰ ਜਾਂ ਡਾਕਟਰ ਜਾਂ ਕਲੀਨਿਸ਼ੀਅਨ ਪਿਕ ਕਰਨਾ ਪੈਂਦਾ। ਸੋ ਉਹ ਸਾਰੀਆਂ ਚੀਜ਼ਾਂ ਦਾ ਟਾਈਮ ਵੀ ਆ ਹੁੰਦੀਆਂ, ਪਰ ਤੁਹਾਡੀ ਕਵਰੇਜ ਫਰਵਰੀ ਪਹਿਲੀ ਤੋਂ ਸ਼ੁਰੂ ਹੋਊਗੀ। ਤਾਂ ਮੈਂ ਤੁਹਾਨੂੰ ਦੱਸਣਾ ਸੀ ਵੀ 47,000 ਲੋਕੀ ਆ ਜਿਹੜੇ ਹੁਣ ਸਾਡੀ ਪਿਛਲੇ ਸਾਲ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਇੰਡੀਅਨ ਆਪ ਦੱਸਦੇ ਆ ਸਾਡੇ ਸਰਵੇ ਦੇ ਵਿੱਚ। ਸੋ ਬਹੁਤ ਵਧੀਆ ਆਪਣੇ ਲੋਕਾਂ ਨੇ ਇੰਸ਼ੋਰੈਂਸ ਕਰਾਇਆ। ਮੈਨੂੰ ਪਤਾ ਬੇ ਏਰੀਏ ਦੇ ਵਿੱਚ ਵੀ ਬਹੁਤ ਵੱਡੀ ਇੰਡੀਅਨ ਕਮਿਊਨਿਟੀ ਉੱਦਾਂ ਵੀ ਆ, ਆਪਣੇ ਪੰਜਾਬੀਆਂ ਦੀ ਕਮਿਊਨਿਟੀ ਸਾਰੇ ਕੈਲੀਫੋਰਨੀਆ ਦੇ ਵਿੱਚ ਆ। ਸੋ ਇਹ ਜਦੋਂ ਤੁਸੀਂ ਸਬਸਿਡੀ ਦੀ ਗੱਲ ਕੀਤੀ ਆ, ਇਹ ਜਿਹੜੀ ਟੈਕਸ ਸਬਸਿਡੀਆਂ ਆ ਹੈਲਥ ਕੇਅਰ ਦੇ ਕਾਸਟ ਲਈ, ਇਹ ਇਸ ਚੀਜ਼ ਨੂੰ ਛੱਡਣਾ ਨਹੀਂ ਚਾਹੀਦਾ ਟੇਬਲ ਤੇ। ਆਹ ਅਮਰੀਕਨ ਰੈਸਕਿਊ ਪਲਾਨ ਕਰਕੇ ਜਿਹੜਾ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਪਿਛਲੇ ਸਾਲ ਪਾਸ ਕੀਤਾ ਸੀ, ਉਹਦੇ ਨਾਲ ਅੱਗੇ ਨਾਲੋਂ ਬਹੁਤ ਜ਼ਿਆਦੀਆਂ ਸਬਸਿਡੀਆਂ ਮਿਲ ਰਹੀਆਂ ਆ। ਸੋ ਬਹੁਤ ਜ਼ਿਆਦਾ ਹੈਲਪ ਮਿਲ ਰਹੀ ਆ। ਬਹੁਤ ਘੱਟ ਖਰਚਾ ਹੋ ਰਿਹਾ ਆ। ਆਮ ਦਾ ਤਾਂ $10 ਤੋਂ ਘੱਟ ਖਰਚਾ ਹੋ ਰਿਹਾ। ਹੁਣ ਸਾਡੇ 16 ਲੱਖ ਬੰਦੇ ਆ ਜਿਹੜੇ ਕਵਰਡ ਕੈਲੀਫੋਰਨੀਆ ਦੇ ਥਰੂ ਆ, 16 ਲੱਖ ਤੋਂ ਉੱਤੇ, ਤਾਂ ਆਲਮੋਸਟ ਅੱਧਿਆਂ ਨੂੰ $10 ਤੋਂ ਜਾਂ ਥੱਲੇ ਹਰ ਮਹੀਨੇ ਪੈਸੇ ਦੇ ਰਹੇ ਆ। ਸੋ ਇਹ ਆ ਟਾਈਮ ਸਭ ਤੋਂ ਜ਼ਿਆਦਾ ਪੈਸੇ ਸੇਵ ਕਰਨ ਦਾ ਇਸ ਚੀਜ਼ ਤੇ। ਤਾਂ ਜਿੱਦਾਂ ਤੁਸੀਂ ਕਿਹਾ ਵੀ ਹੈਲਥ ਕੇਅਰ ਇੰਸ਼ੋਰੈਂਸ ਦੀ ਤਾਂ ਅਮਰੀਕਾ ਦੇ ਵਿੱਚ ਜਾ ਕੇ ਵੀ ਆਬਵੀਅਸਲੀ ਸਦਾ ਹੀ ਲੋੜ ਹੁੰਦੀ ਆ, ਤਾਂ ਆਹ ਕੋਵਿਡ ਦੇ ਟਾਈਮ ਤੇ ਤਾਂ ਸਪੈਸ਼ਲੀ। ਜੀ। ਸੋ ਬਿਲਕੁਲ ਸਰੋਤਿਓ, ਤੁਸੀਂ ਵੀ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਫੋਨ ਨੰਬਰ ਕਾਲ ਕਰ ਸਕਦੇ ਹੋ 1-800-614-3081 1-800-614-3081। ਆਪਣੇ ਪੰਜਾਬੀ ਹੀ ਜਿਹੜੇ ਇਸ ਫੋਨ ਨੂੰ ਪਿਕ ਕਰਨਗੇ ਤੇ ਤੁਹਾਡੀ ਇਸ ਦੇ ਵਿੱਚ ਜਿਹੜੀ ਉਹ ਮਦਦ ਕਰਨਗੇ। ਤੁਸੀਂ ਜਾਣਦੇ ਆ ਉਹਨਾਂ ਨੂੰ ਲੰਮੇ ਸਮੇਂ ਤੋਂ ਉਹ ਤੁਹਾਡੀ ਪਹਿਲੋਂ ਵੀ ਹੈਲਥ ਇੰਸ਼ੋਰੈਂਸ ਕਰਨ ਦੇ ਵਿੱਚ ਮਦਦ ਕਰਦੇ ਆ ਰਹੇ ਆ। ਹਰਜੋਤ ਸਿੰਘ ਹੁਣਾਂ ਨੂੰ ਤੁਸੀਂ ਉਸ ਦੇ ਉੱਤੇ ਜਿਹੜਾ ਕੰਟੈਕਟ ਆ ਉਹ ਕਰ ਸਕਦੇ ਹੋ ਹਰਜੋਤ ਸਿੰਘ ਖਾਲਸਾ ਜੀ ਨੂੰ 1-800-614-3081 ਦੇ ਉੱਤੇ। ਭਾਜੀ ਇਹ ਗੱਲ ਤੇ ਮੈਂ ਕਮੈਂਟ ਕਰਨਾ ਚਾਹੁੰਦਾ ਵੀ ਅਸੀਂ ਕਵਰਡ ਕੈਲੀਫੋਰਨੀਆ ਨੇ ਬਹੁਤ ਕੋਸ਼ਿਸ਼ ਕੀਤੀ ਆ ਵੀ ਆਬਵੀਅਸਲੀ ਕੈਲੀਫੋਰਨੀਆ ਇੰਨੀ ਡਿਵਰਸ ਸਟੇਟ ਆ, ਸਾਰੇ ਹਰ ਦੇਸ਼ਾਂ ਤੋਂ ਇੱਥੇ ਲੋਕੀ ਰਹਿੰਦੇ ਨੇ ਤਾਂ ਆਪਣੀ ਬੋਲੀ ਵੀ ਹਾਲੇ ਬੋਲਦੇ ਨੇ। ਸੋ ਤੁਸੀਂ ਪੰਜਾਬੀ ਦੇ ਵਿੱਚ ਮੈਂਸ਼ਨ ਕੀਤਾ, ਹਰ ਲੈਂਗੁਏਜ ਦੇ ਵਿੱਚ ਤੁਸੀਂ ਹੈਲਪ ਫਾਈਂਡ ਕਰ ਸਕਦੇ ਆ ਕਵਰਡ ਕੈਲੀਫੋਰਨੀਆ ਲਈ। ਸੋ ਜਿੱਦਾਂ ਭਾਜੀ ਨੇ ਨੰਬਰ ਕਿਹਾ 800-614-3081 ਤੇ ਤੁਸੀਂ ਕਰਕੇ ਹੈਲਪ ਲਓ ਪੰਜਾਬੀ ਦੇ ਵਿੱਚ। ਜੇ ਤੁਹਾਡੀ ਕੋਈ ਕੇਸ ਦੇ ਵਿੱਚ ਤੁਹਾਨੂੰ ਕੋਈ ਕੁਐਸਚਨ ਆ, ਆਬਵੀਅਸਲੀ ਹਰ ਬੰਦੇ ਲਈ ਸਿਚੁਏਸ਼ਨ ਡਿਫਰੈਂਟ ਹੁੰਦੀ ਆ।
ਖਾਲਸਾ ਸਾਹਿਬ ਤੁਹਾਡੀ ਹੈਲਪ ਕਰੂਗੇ ਤੇ ਨਾਲੇ ਤੁਹਾਨੂੰ ਦੱਸ ਸਕਦੇ ਵੀ ਤੁਸੀਂ ਕਿਹੜੇ ਰਾਹ ਤੇ ਪੈ ਕੇ ਆਪਣੇ ਲਈ ਵਧੀਆ ਹੈਲਥ ਇੰਸ਼ੋਰੈਂਸ ਕਰਾ ਸਕਦੇ ਆ। ਜੀ, ਬਿਲਕੁਲ। ਸੋ ਇਹ ਐਨਰੋਲਮੈਂਟ ਜਿੱਦਾਂ ਤੁਸੀਂ ਕਿਹਾ ਵੀ ਇਸ ਵਾਰ ਇਹਨਾਂ ਨੇ ਕੀ ਪੱਕਾ ਕਰ ਦਿੱਤਾ ਵੀ 31 ਜਨਵਰੀ ਲਾਸਟ, ਕਿਉਂਕਿ ਲਾਸਟ ਈਅਰ ਪੈਂਡੇਮਿਕ ਦੇ ਚੱਲਦਿਆਂ ਇਹਨਾਂ ਨੇ ਕਾਫੀ ਫਿਰ ਡੇਜ਼ ਐਕਸਟੈਂਡ ਕਰ ਦਿੱਤੇ ਗਏ ਸੀ। ਸੋ ਰਾਈਟ ਨਾਓ ਆਪਾਂ ਕਹਿ ਸਕਦੇ ਹਾਂ ਵੀ 31 ਜਨਵਰੀ ਲਾਸਟ ਡੇਟ ਹੀ ਆ। ਹਾਂਜੀ, ਇਸ ਵੇਲੇ ਯੂਜੂਅਲੀ ਪਿਛਲੇ 2 ਸਾਲਾਂ ਤੋਂ ਪਹਿਲਾਂ ਇਹ ਜਨਵਰੀ 31 ਅੱਗੇ ਵੀ ਹਾਰਡ ਕੱਟ ਆਫ ਡੇਟ ਹੁੰਦੀ ਸੀ ਓਪਨ ਐਨਰੋਲਮੈਂਟ ਦੀ, ਪਰ 2020 ਦੇ ਵਿੱਚ ਆਬਵੀਅਸਲੀ ਕੋਵਿਡ ਦਾ ਮਾਰਚ ਦੇ ਵਿੱਚ ਹੈਪਨ ਹੋਇਆ। ਉਹਦੇ ਬਾਅਦ ਅਸੀਂ ਆਪਣੇ ਡੋਰ ਖੋਲੇ ਸੀ ਕਰਕੇ ਜੌਬ ਲਾਸ ਬਹੁਤ ਹੋਈ ਸੀ ਲੋਕਾਂ ਦੀ, ਉਹਦੇ ਕਰਕੇ ਖੋਲਿਆ ਸੀ। ਤਾਂ ਪਿਛਲੇ ਸਾਲ ਆਹ ਅਮਰੀਕਨ ਰੈਸਕਿਊ ਪਲਾਨ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਨੇ ਪਾਸ ਕੀਤਾ ਸੀ ਸਪ੍ਰਿੰਗ ਦੇ ਵਿੱਚ, ਅਪ੍ਰੈਲ ਦੇ ਵਿੱਚ, ਸੋ ਇਹਦੇ ਕਰਕੇ ਫੇਰ ਓਪਨ ਕੀਤਾ ਗਿਆ। ਸੋ ਪਿਛਲੇ 2 ਸਾਲ ਤਾਂ ਮੋਸਟਲੀ ਓਪਨ ਹੀ ਰਹੇ ਆ, ਪਰ ਆਬਵੀਅਸਲੀ ਇਸ ਸਾਲ ਹੋਪਫੁਲੀ ਪਿਛਲੇ ਆਪਾਂ ਸਾਰੇ ਚਾਹੁੰਦੇ ਆ ਵੀ ਨੋਰਮਲ ਸੀ ਆਵੇ ਲਾਈਫ ਦੇ ਵਿੱਚ ਜਿੱਦਾਂ ਅੱਗੇ ਸੀਗਾ। ਸੋ ਇਹ ਵੀ ਇੱਕ ਪੋਰਸ਼ਨ ਆ ਵੀ ਜੇ ਨੋਰਮਲ ਹੋਇਆ ਤਾਂ ਵੀ ਹਾਂਜੀ ਜਨਵਰੀ 31 ਤੇ ਕੱਟ ਆਫ ਹੋਊਗਾ, ਵੀ ਉਸ ਤੋਂ ਬਾਅਦ ਤੁਹਾਨੂੰ ਲਾਈਫ ਇਵੈਂਟ ਚਾਹੀਦਾ ਜਿੱਦਾਂ ਮੈਂ ਅੱਗੇ ਦੱਸ ਰਿਹਾ ਸੀ। ਸੋ ਜਦੋਂ ਤੁਸੀਂ ਜਗਦੀਪ ਢਿੱਲੋਂ ਜੀ ਕਹਿੰਦੇ ਆ ਵੀ ਲਾਈਫ ਇਵੈਂਟ, ਵਾਟ ਕੁਆਲੀਫਾਈਜ਼ ਐਜ਼ ਅ ਲਾਈਫ ਇਵੈਂਟ? ਸੋ ਜਿੱਦਾਂ ਮੈਂ ਅੱਗੇ ਦੱਸਿਆ ਸੀ, ਜੇ ਤੁਹਾਡੇ ਬੇਬੀ ਹੋਵੇ ਉਹ ਲਾਈਫ ਕੁਆਲੀਫਾਈਂਗ ਇਵੈਂਟ ਹੈ, ਤੁਹਾਨੂੰ ਉਹਦੇ ਕਰਕੇ ਇੰਸ਼ੋਰੈਂਸ ਮਿਲ ਸਕਦਾ। ਜੇ ਤੁਹਾਡੀ ਕੋਈ ਜੌਬ ਲਾਸ ਹੋ ਜਾਵੇ, ਜਿਹੜਾ ਤੁਸੀਂ ਕੰਮ ਕਰਦੇ ਸੀ ਉਹਦੇ ਵੀ ਇੰਸ਼ੋਰੈਂਸ ਸੀਗਾ ਤਾਂ ਉਹ ਜਾਂਦਾ ਲੱਗੇ, ਉਹਦੇ ਕਰਕੇ ਤੁਸੀਂ ਅਪਲਾਈ ਕਰ ਸਕਦੇ ਆ। ਜਾਂ ਤੁਸੀਂ ਮੂਵ ਹੋਵੋ ਇੱਕ ਥਾਂ ਤੋਂ, ਇੱਕ ਸ਼ਹਿਰ ਤੋਂ ਦੂਜੇ ਦੇ ਸਟੇਟ ਦੇ ਵਿੱਚ ਹੀ, ਤਾਂ ਤੁਹਾਡੀ ਉਹਦੇ ਕਰਕੇ ਤੁਹਾਨੂੰ ਇੰਸ਼ੋਰੈਂਸ ਚੇਂਜ ਕਰਨ ਦੀ ਲੋੜ ਆ। ਸੋ ਇਦਾਂ ਦੀਆਂ ਖਾਸ ਲਾਈਫ ਦੀਆਂ ਚੀਜ਼ਾਂ ਜਿਹੜੀਆਂ ਹੁਣ ਉਹਦੇ ਨਾਲ ਹੀ ਕੁਆਲੀਫਾਈ ਹੁੰਦਾ। ਸੋ ਇਹਦੇ ਕਰਕੇ 31 ਤਰੀਕ ਤੱਕ ਆ ਤੁਹਾਡਾ ਬੈਸਟ ਆਪਰਚੁਨਿਟੀ। ਇਸ ਵੇਲੇ ਤੁਹਾਨੂੰ ਕੋਈ ਲੋੜ, ਤੁਹਾਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ ਵੀ ਕੀ ਹੋਇਆ, ਤੁਹਾਨੂੰ ਸਿਰਫ ਦੱਸਣ ਦੀ ਲੋੜ ਆ ਵੀ ਸਾਨੂੰ ਇੰਸ਼ੋਰੈਂਸ ਦੀ ਲੋੜ ਆ ਤਾਂ ਸਾਡੇ ਲਈ ਕੀ ਬੈਸਟ ਆਪਸ਼ਨ ਆ। ਆਬਵੀਅਸਲੀ ਤੁਹਾਨੂੰ ਖਾਲਸਾ ਸਾਹਿਬ ਦੱਸ ਸਕਦੇ ਆ ਵੀ ਤੁਸੀਂ ਮੈਡੀਕਲ ਲਈ ਕੁਆਲੀਫਾਈ ਕਰਦੇ ਆ ਕਿ ਕਵਰ ਕੈਲੀਫੋਰਨੀਆ ਲਈ ਕੁਆਲੀਫਾਈ ਕਰਦੇ ਆ। ਸੋ ਮੇਨ ਗੱਲ ਤਾਂ ਇਹ ਆ ਵੀ ਆਪਣੇ ਆਪ ਲਈ ਇੰਸ਼ੋਰੈਂਸ ਤਾਂ ਆਪਣੀ ਫੈਮਿਲੀ ਲਈ ਇੰਸ਼ੋਰੈਂਸ ਕਰਾਉਣਾ। ਜੀ, ਸੋ ਜਦੋਂ ਤੁਸੀਂ ਕਹਿੰਦੇ ਆ ਵੀ ਲੈ ਸਕਦੇ ਆ ਕਵਰਡ ਕੈਲੀਫੋਰਨੀਆ ਤਹਿਤ ਹੈਲਥ ਇੰਸ਼ੋਰੈਂਸ ਲੈ ਸਕਦੇ ਆ, ਹਰ ਇੱਕ ਦੇ ਇਲਾਕੇ ਦੇ ਉੱਤੇ ਡਿਪੈਂਡ ਕਰਦਾ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਉਸ ਇਨਸਾਨ ਦੇ ਕੋਲ ਹੋਣੀਆਂ ਚਾਹੀਦੀਆਂ, ਹੂ ਕੁਆਲੀਫਾਈਜ਼ ਫॉर ਕਵਰਡ ਕੈਲੀਫੋਰਨੀਆ? ਹਾਂਜੀ, ਜਿਹੜੇ ਤੁਸੀਂ ਇੱਥੇ ਕੈਲੀਫੋਰਨੀਆ ਦੇ ਵਿੱਚ, ਅਮਰੀਕਾ ਦੇ ਵਿੱਚ ਲੀਗਲ ਤੁਸੀਂ ਰੈਜ਼ੀਡੈਂਟ ਹੋਵੋ ਜਾਂ ਤੁਹਾਡੇ ਕੋਲ ਕੁਆਲੀਫਾਈਂਗ ਸਟੂਡੈਂਟ ਜਾਂ ਵਰਕ ਵੀਸੇ ਆ, ਉਹ ਬੰਦੇ ਅਪਲਾਈ ਕਰ ਸਕਦੇ ਆ। ਅਗੇਨ ਜਿੱਦਾਂ ਮੈਂ ਹੁਣੇ ਹਾਲੇ ਕਹਿ ਕੇ ਹਟਿਆ ਵੀ ਜੇ ਜਿਹੜੇ ਪਰਸਨਲ ਹਰ ਕੇਸ ਡਿਫਰੈਂਟ ਹੁੰਦਾ, ਤਾਂ ਹੀ ਅਸੀਂ ਤੁਹਾਨੂੰ ਇਹ ਨੰਬਰ ਦੇ ਰਹੇ ਹਾਂ। ਜੇ ਤੁਹਾਡਾ ਕੇਸ ਹੈ ਤੁਸੀਂ ਫੋਨ ਕਰਕੇ ਐਗਜ਼ੈਕਟਲੀ ਪੁੱਛੋ। ਪਰ ਤੁਹਾਨੂੰ ਬਾਕੀ ਜਿਹੜੀ ਚੀਜ਼ ਆ ਵੀ ਜਿਹੜੀ ਪ੍ਰਾਈਸ ਹੋਊਗੀ ਇੰਸ਼ੋਰੈਂਸ ਦੀ, ਉਹ ਇਹ ਚੀਜ਼ਾਂ ਤੇ ਬੇਸ ਹੋਊਗੀ ਵੀ ਤੁਸੀਂ ਕਿੱਥੇ ਰਹਿ ਰਹੇ ਆ, ਤੁਹਾਡੀ ਏਜ ਕਿੰਨੀ ਆ, ਤੁਹਾਡੀ ਇਨਕਮ ਕਿੰਨੀ ਆ। ਸੋ ਤੁਹਾਨੂੰ ਖਾਲਸਾ ਸਾਹਿਬ ਵੀ ਦੱਸੂਗੇ ਵੀ ਟੈਕਸ ਰਿਟਰਨ ਜਿਹੜੇ ਆ ਉਹਨਾਂ ਦੇ ਹਿਸਾਬ ਤੇ ਬੇਸ ਹੋਣਾ। ਸੋ ਤੁਸੀਂ ਇਹ ਚੀਜ਼ਾਂ ਆਪਣੀਆਂ ਰੈਡੀ ਰੱਖ ਕੇ ਤਾਂ ਜਦੋਂ ਤੁਸੀਂ ਅਪਲਾਈ ਕਰੋਗੇ ਤਾਂ ਵੈਰੀ ਸਿੰਪਲ ਪ੍ਰੋਸੈਸ ਆ। ਤੁਸੀਂ coveredca.com ਤੇ ਜਾ ਕੇ ਵੀ ਕਰਨ ਦੀ ਕੋਸ਼ਿਸ਼ ਕਰ ਸਕਦੇ ਆ। ਪਰ ਮੈਂ ਤਾਂ ਸਾਰੇ ਪੰਜਾਬੀ ਬੋਲਣ ਵਾਲੇ ਭੈਣ ਭਰਾਵਾਂ ਨੂੰ ਇਹ ਕਹੂੰਗਾ ਵੀ ਤੁਸੀਂ ਹੈਲਪ ਲੈ ਕੇ ਇਹ ਕਰੋ, ਕਰਕੇ ਕੰਪਲਿਕੇਟਡ ਚੀਜ਼ਾਂ ਹੁੰਦੀਆਂ ਤਾਂ ਈਜ਼ੀ ਤਾਂ ਇਹੀ ਆ ਵੀ ਜਿਨ੍ਹਾਂ ਨੇ ਅੱਗੇ ਕੀਤਾ ਹੋਵੇ ਤਾਂ ਉਹਨਾਂ ਦੀ ਹੈਲਪ ਕੀਤੀ ਹੋਵੇ, ਉਹ ਸਭ ਤੋਂ ਬੈਸਟ ਤੁਹਾਡੀ ਹੈਲਪ ਕਰ ਸਕਦੇ ਆ। ਜੀ ਬਿਲਕੁਲ। ਸੋ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਆ 1-800-614-3081, 1-800-614-3081 ਦੇ ਉੱਤੇ ਕਾਲ ਕਰਕੇ ਤੁਸੀਂ ਕਵਰਡ ਕੈਲੀਫੋਰਨੀਆ ਦੇ ਬਾਰੇ ਜਿਹੜਾ ਵੀ ਕੋਈ ਤੁਹਾਡਾ ਸਵਾਲ ਹੈਗਾ ਆ ਉਹ ਤੁਸੀਂ ਜਿਹੜਾ ਇਹਨਾਂ ਨੂੰ ਪੁੱਛ ਸਕਦੇ ਹੈਗੇ ਆ। ਸੋ ਇਹ ਜਗਦੀਪ ਜੀ ਇਹ ਬਹੁਤ ਹੁੰਦਾ ਆਪਣੀ ਜਿਹੜੀ ਕਮਿਊਨਿਟੀ ਦੇ ਵਿੱਚ ਵੀ ਆਪਾਂ ਆਪਸ 'ਚ ਗੱਲ ਕਰ ਰਹੇ ਹਾਂ, ਅੱਛਾ ਤੇਰੇ ਜਿਹੜੀ ਪ੍ਰੀਮੀਅਮ ਆ ਤੇਰਾ $50 ਆ, ਮੇਰਾ 200 ਹੈ, ਚੱਕਰ ਕੀ ਆਪਾਂ ਦੋਨਾਂ ਦੇ 2 ਨਿਆਣੇ ਆ, ਇੱਦਾਂ ਆ। ਇਹ ਬਹੁਤ ਆਪਾਂ ਕੰਪੈਰੀਜ਼ਨ ਕਰਦੇ ਹਾਂ। ਸੋ ਕੀ ਫੈਕਟਰਸ ਕਰਦੇ ਨੇ ਵੀ ਪ੍ਰੀਮੀਅਮ ਕਿਸੇ ਦਾ ਵੱਧ ਹੁੰਦਾ, ਕਿਸੇ ਦਾ ਘੱਟ ਹੁੰਦਾ? ਹਾਂਜੀ, ਇਹੀ ਮੇਨ ਫੈਕਟਰ ਆ ਭਾਈ ਜਿਹੜੇ ਆਪਾਂ ਕੀਤੇ। ਸਭ ਤੋਂ ਮੇਨ ਫੈਕਟਰ ਤਾਂ ਇਹ ਹੋਣਾ ਵੀ ਤੁਸੀਂ ਰਹਿ ਕਿੱਥੇ ਰਹੇ ਆ। ਸੋ ਜ਼ਿਪ ਕੋਡ, ਸੋ ਇਹ ਬਹੁਤ ਵੱਡਾ ਫੈਕਟਰ ਆ, ਇਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ। ਬਾਕੀ ਜਿਹੜੀ ਆ ਤੁਹਾਡੀ ਏਜ ਤਾਂ ਤੁਹਾਡੀ ਇਨਕਮ ਦੇ ਹਿਸਾਬ ਨਾਲ। ਸੋ ਜਦੋਂ ਤੁਸੀਂ ਇਹ 3 ਫੈਕਟਰ ਕੰਬਾਈਨ ਕਰਦੇ ਆ, ਆਬਵੀਅਸਲੀ ਜੇ ਤੁਸੀਂ ਫ੍ਰੈਸਨੋ 'ਚ ਰਹਿ ਰਹੇ ਆ, ਤੁਸੀਂ ਬੇ ਏਰੀਏ 'ਚ ਰਹਿ ਰਹੇ ਆ, ਜਾਂ ਤੁਸੀਂ LA 'ਚ ਰਹਿ ਰਹੇ ਆ, ਹੈਲਥ ਕੇਅਰ ਕਾਸਟ ਉਹ ਤਾਂ ਇਲਾਕਿਆਂ ਦੇ ਵਿੱਚ ਡਿਫਰੈਂਟ ਆ। ਸੋ ਤੁਹਾਨੂੰ ਪ੍ਰਾਈਸ ਵੀ ਉਸ ਹਿਸਾਬ ਨਾਲ ਡਿਫਰੈਂਟ ਦੇਣੀ ਪਊਗੀ। ਤੇ ਜਿਹੜੇ ਪਲਾਨ ਅਵੇਲੇਬਲ ਆ ਆਬਵੀਅਸਲੀ ਕਵਰਡ ਕੈਲੀਫੋਰਨੀਆ ਦੇ ਥਰੂ ਸਾਰੀਆਂ ਜਿਹੜੀਆਂ ਮੇਜਰ ਕੰਪਨੀਆਂ ਗਿਣੀਆਂ ਜਾਂਦੀਆਂ, ਕਾਈਜ਼ਰ ਪਰਮਾਨੈਂਟੇ, ਬਲੂ ਸ਼ੀਲਡ, ਸਾਰੇ ਇਹ ਪੋਸੀਬਲ ਆ। ਪਰ ਆਲਸੋ ਡਿਪੈਂਡ ਕਰਦਾ ਤੁਸੀਂ ਕਿਹੜੇ ਇਲਾਕੇ 'ਚ ਰਹਿ ਰਹੇ ਆ, ਵੀ ਕਿਹੜੇ ਅਵੇਲੇਬਲ ਆ। ਆਬਵੀਅਸਲੀ ਬੇ ਏਰੀਏ 'ਚ ਵੱਡੇ ਸ਼ਹਿਰਾਂ 'ਚ ਤਾਂ ਜ਼ਿਆਦਾ ਹੁੰਦੇ ਆ, ਜਿੱਥੇ ਥੋੜੇ ਲੋਕ ਆ ਉੱਥੇ ਥੋੜਾ ਘੱਟ ਹੁੰਦਾ। ਇਹ ਸਾਰਾ ਕੁਝ ਤੁਸੀਂ ਖਾਲਸਾ ਸਾਹਿਬ ਨੂੰ ਵੀ ਪੁੱਛ ਸਕਦੇ ਆ, ਆਪਣੇ ਤੁਸੀਂ ਰਹਿ ਰਹੇ ਆ ਉਹਦੇ ਹਿਸਾਬ ਦੇ ਨਾਲ। ਜੀ ਬਿਲਕੁਲ, ਪੂਰੇ ਕੈਲੀਫੋਰਨੀਆ ਦੇ ਵਿੱਚ
ਇਹ ਤੁਸੀਂ ਜਿਹੜਾ ਕੋਵਿਡ ਕੈਲੀਫੋਰਨੀਆ ਤੇ ਸਾਰੀਆਂ ਦੇ ਸਾਰੀਆਂ 58 ਕਾਉਂਟੀਜ਼ ਦੇ ਵਿੱਚੋਂ ਤੁਸੀਂ ਕਿਤੋਂ ਵੀ ਕੈਲੀਫੋਰਨੀਆ ਦੇ ਵਿੱਚੋਂ ਕਾਲ ਕਰਕੇ ਇਹਨਾਂ ਦੇ ਕੋਲੋਂ ਤੁਸੀਂ ਮਦਦ ਲੈ ਸਕਦੇ ਆ। 1-800-614-3081 1-800 614 3081 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਕੰਟੈਕਟ ਕਰ ਸਕਦੇ ਹੋ। ਤੁਸੀਂ ਗੱਲ ਕੀਤੀ ਸੀਗੀ ਵੀ ਇਸ ਵਾਰ ਤਕਰੀਬਨ 1.6 ਮਿਲੀਅਨ ਜਾਂ 16 ਲੱਖ ਬੰਦੇ ਜਿਨ੍ਹਾਂ ਦਾ ਸਿਰਫ $10 ਜਾਂ ਉਸ ਤੋਂ ਘੱਟ ਹੀ ਜਿਹੜਾ ਉਹ ਪ੍ਰੀਮੀਅਮ ਜਿਹੜਾ ਮੰਥਲੀ ਜਿਹੜਾ ਉਹਨਾਂ ਦਾ ਹੈਗਾ ਆ। ਸੋ ਹੈਗੇ ਤਾਂ ਮਿਲੀਅਨਸ ਦੇ ਵਿੱਚ ਹੋਣਗੇ ਜਿਨ੍ਹਾਂ ਨੇ ਓਵਰਆਲ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਥਰੂ ਜਿਹੜੀ ਉਹ ਲਈ ਆ। ਆਪਾਂ ਉਸ ਪੈਂਡੈਮਿਕ ਦੇ ਥਰੂ ਚੱਲ ਰਹੇ ਹਾਂ ਵੀ ਜਿਹੜੀ ਬਹੁਤ ਪਤਾ ਨਹੀਂ ਆ ਵੀ ਕੱਲ ਨੂੰ ਕੀ ਹੋ ਜਾਣਾ, ਕਿੱਦਾਂ ਹੋ ਜਾਣਾ, ਕਿਸੇ ਦੀ ਜੌਬ ਲਾਸ ਹੋ ਸਕਦੀ ਆ, ਕੋਈ ਬਿਮਾਰ ਹੋ ਸਕਦਾ ਆ, ਹਸਪਤਾਲ ਭਰੇ ਪਏ ਨੇ, ਕਈ ਵਾਰੀ ਇਲਾਜ ਇੰਨਾ ਜ਼ਿਆਦਾ ਮਹਿੰਗਾ ਹੋ ਰਿਹਾ ਆ। ਤੇ ਅਮਰੀਕਾ ਦੇ ਵਿੱਚ ਸਭ ਤੋਂ ਲੱਕ ਤੋੜਵੀਂ ਚੀਜ਼ ਮੈਡੀਕਲ ਖਰਚੇ ਜਿਹੜੇ ਉਹ ਮੰਨੇ ਜਾਂਦੇ ਨੇ। ਜੇ ਤੁਸੀਂ ਇਸ ਦੇ ਹਿਸਾਬ ਦੇ ਨਾਲ ਦੱਸੋ ਵੀ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਉਂ ਆਪਣੇ ਕੋਲ ਹੈਲਥ ਇੰਸ਼ੋਰੈਂਸ ਹੋਣੀ ਜ਼ਰੂਰੀ ਹੈ? ਦੇਖੋ, ਅਸੀਂ ਹੁਣੇ ਕਵਰਡ ਕੈਲੀਫੋਰਨੀਆ ਨੇ ਹੋਰ ਹੈਲਥ ਆਰਗੇਨਾਈਜੇਸ਼ਨਾਂ ਦੇ ਥਰੂ ਖਰਚੇ ਦੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜੇ ਲੋਕੀ ਕੈਲੀਫੋਰਨੀਆ ਦੇ ਵਿੱਚ ਕੋਵਿਡ ਲਈ ਹਸਪਤਾਲ ਐਂਡ ਅਪ ਹੁੰਦੇ ਆ ਉਹਨਾਂ ਦਾ ਖਰਚਾ ਕਿੰਨਾ ਹੁੰਦਾ। ਜਿਨ੍ਹਾਂ ਨੂੰ ਪੂਰੀ ਕੇਅਰ ਮਿਲਦੀ ਆ, ਮਤਲਬ ICU ਦੇ ਵਿੱਚ ਵੀ ਰਹਿਣਾ ਪੈਂਦਾ, ਸ਼ਾਇਦ ਵੈਂਟੀਲੇਟਰ ਤੇ ਵੀ, $1,27,000 ਆ ਬਿੱਲ ਭਾਜੀ। ਸੋ ਤੁਸੀਂ ਮੈਨੂੰ ਦੱਸੋ ਵੀ ਕੌਣ ਦੇ ਸਕਦਾ $1,27,000 ਬਿੱਲ? ਤਾਂ ਨਾਲੇ ਜੇ ਤੁਸੀਂ ਸਿਰਫ ICU ਦੇ ਵਿੱਚ ਵੀ ਨਹੀਂ ਜਾਂਦੇ, ਵੈਂਟੀਲੇਟਰ ਵੀ ਨਹੀਂ ਜਾਂਦੇ, ਪਰ ਤੁਹਾਨੂੰ ਉਦਾਂ ਹੀ ਹਸਪਤਾਲ ਜਾਣਾ ਪੈ ਜਾਂਦਾ, ਤੁਹਾਨੂੰ ਡਰ ਆ ਵੀ ਸਾਨੂੰ ਰਹਿਣਾ ਹੀ ਪੈ ਜਾਂਦਾ ਇੱਕ ਰਾਤ, ਤਾਂ ਵੀ $40,000 ਤੋਂ ਉੱਤੇ ਆ ਬਿੱਲ ਕੋਵਿਡ ਦਾ ਕਾਸਟ ਦਾ। ਸੋ ਜੇ ਤੁਹਾਨੂੰ ICU ਤਾਂ ਵੈਂਟੀਲੇਟਰ ਵੀ ਨਹੀਂ ਲੱਗਾ ਤਾਂ ਵੀ $40,000 ਤੋਂ ਉੱਤੇ। ਸੋ ਇਹ ਜਿਹੜੇ ਖਰਚੇ ਆ, ਜਿੱਦਾਂ ਤੁਸੀਂ ਕਿਹਾ ਵੀ ਇਹ ਆਮ ਬੰਦਾ, ਕੋਈ ਵਰਕਿੰਗ ਕਲਾਸ ਬੰਦਾ ਨਹੀਂ ਹੈਂਡਲ ਕਰ ਸਕਦਾ, ਤਾਂ ਹੈਲਥ ਕੇਅਰ ਇੰਸ਼ੋਰੈਂਸ ਦੀ ਇੰਨੀ ਜ਼ਰੂਰੀ ਆ, ਸਪੈਸ਼ਲੀ ਆਹ ਟਾਈਮ ਦੇ ਵਿੱਚ। ਜਿੱਦਾਂ ਤੁਸੀਂ ਕਿਹਾ ਵੀ $10 ਤੋਂ ਘੱਟ ਅੱਧੇ ਲੋਕ ਦੇ ਰਹੇ ਆ। ਜੇ ਸਾਡੀ 16 ਲੱਖ ਬੰਦੇ ਆ, 8 ਲੱਖ ਤੋਂ ਜ਼ਿਆਦਾ ਜਿਹੜੇ ਆ ਉਹ $10 ਤੋਂ ਘੱਟ ਦੇ ਰਹੇ ਹਰ ਮਹੀਨੇ। ਸੋ ਜਦੋਂ ਇਦਾਂ ਦੀ ਸੇਵਿੰਗਸ ਅਵੇਲੇਬਲ ਹੋਣ, ਤੁਹਾਨੂੰ ਗਵਰਨਮੈਂਟ ਤੁਹਾਨੂੰ ਕਹਿ ਹੀ ਰਹੀ ਆ ਵੀ ਪਲੀਜ਼ ਹੈਲਥ ਇੰਸ਼ੋਰੈਂਸ ਕਰਾਓ। ਤੇ ਨਾਲੇ ਤੁਹਾਨੂੰ ਪਤਾ ਉਹਦੇ ਉੱਤੇ ਵੀ ਆਪਣੇ ਇੱਥੇ ਕੈਲੀਫੋਰਨੀਆ ਦੇ ਵਿੱਚ ਤਾਂ ਸਟੇਟ ਦੀ ਪੈਨਲਟੀ ਵੀ ਆ ਜੇ ਤੁਸੀਂ ਇੰਸ਼ੋਰੈਂਸ ਨਾ ਕਰਾਓ। ਸੋ ਉਹ ਵੀ ਹੁਣ ਵੱਧ ਗਈ ਆ। ਸੋ ਜੇ ਤੁਸੀਂ ਫੈਮਿਲੀ ਆਫ 4 ਆ ਤਾਂ ਤੁਹਾਨੂੰ $2,400 ਦੇਣਾ ਪੈਣਾ ਸਾਲ ਦੇ ਐਂਡ ਤੇ ਕੈਲੀਫੋਰਨੀਆ ਦਾ ਸਟੇਟ ਟੈਕਸ ਬੋਰਡ ਨੂੰ। ਸੋ $800 ਪਰ ਅਡਲਟ ਜੀ, $400 ਪਰ ਚਾਈਲਡ। ਸੋ ਫੈਮਿਲੀ ਆਫ 4 ਤੁਸੀਂ ਕਹਿੰਦੇ ਸੀ ਆਮ ਜਿੱਦਾਂ ਹੁੰਦਾ $2,400 ਬਣਦਾ। ਸੋ $2,400 ਦੇ ਵਿੱਚ ਤਾਂ ਇੰਸ਼ੋਰੈਂਸ ਵੀ ਬਹੁਤ ਵਧੀਆ ਮਿਲ ਜਾਂਦਾ। $10 ਦੇ ਹਿਸਾਬ ਨਾਲ ਤਾਂ $120 ਵੀ ਨਹੀਂ ਬਣਦੇ। ਸੋ ਆਬਵੀਅਸਲੀ ਇਸ ਵੇਲੇ, ਅੱਗੇ ਗੱਲਾਂ ਟਾਈਮ ਹੋਰ ਸੀਗਾ ਜਦੋਂ ਅਸੀਂ ਕਵਰਡ ਕੈਲੀਫੋਰਨੀਆ ਸ਼ੁਰੂ ਕੀਤਾ, ਉਦੋਂ ਵੀ ਹਾਲੇ ਸਪੈਸ਼ਲੀ ਮਿਡਲ ਇਨਕਮ ਲੋਕਾਂ ਲਈ ਖਰਚਾ ਹਾਲੇ ਵੀ ਜ਼ਿਆਦਾ ਸੀਗਾ। ਪਰ ਅਮਰੀਕਨ ਰੈਸਕਿਊ ਪਲਾਨ ਦੇ ਵਿੱਚ ਪਿਛਲੇ ਸਾਲ ਦੇ ਜਦੋਂ ਲਾ ਪਾਸ ਹੋਇਆ, ਇਹਨਾਂ ਨੇ ਸਪੈਸ਼ਲੀ ਫੋਕਸ ਕੀਤਾ ਮਿਡਲ ਇਨਕਮ ਫੈਮਲੀਆਂ ਦੇ ਉੱਤੇ ਵੀ ਜਿਹੜੇ ਇਹਨਾਂ ਲਈ ਖਰਚਾ ਘਟਾਇਆ ਜਾਵੇ। ਸੋ ਰਾਈਟ ਨਾਓ ਪਰਫੈਕਟ ਟਾਈਮ ਆ। ਤੁਸੀਂ ਜੇ ਅੱਗੇ ਵੀ ਤੁਸੀਂ ਕਦੀ ਐਪਲੀਕੇਸ਼ਨ ਭਰ ਕੇ ਦੇਖੀ ਆ, ਹੁਣ ਇਸ ਵੇਲੇ ਨਾਲੋਂ ਵਧੀਆ ਟਾਈਮ ਨਹੀਂ ਮਿਲਣਾ ਫੇਰ ਟਰਾਈ ਕਰਨ ਦਾ। ਬਿਲਕੁਲ। ਸੋ ਜ਼ਰੂਰ ਜਿਹੜਾ ਵੀ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਜਿਹੜੀ ਉਹ ਲੈਣਾ ਚਾਹੁੰਦੇ ਆ, ਉਹ ਜ਼ਰੂਰ ਕੰਟੈਕਟ ਕਰੋ। 1-800-614-3081 1-800-614-3081। ਹਰਜੋਤ ਸਿੰਘ ਖਾਲਸਾ ਜੀ ਤੁਹਾਨੂੰ ਇਸ ਦੇ ਉੱਤੇ ਪੰਜਾਬੀ ਦੇ ਵਿੱਚ ਜਿਹੜੀ ਉਹ ਮਦਦ ਜਾਣਕਾਰੀ ਦੇਣਗੇ, ਜਾਂ ਇਹਨਾਂ ਦੀ ਵੈਬਸਾਈਟ ਤੁਸੀਂ coveredca.com ਦੇ ਉੱਤੇ ਜਾ ਕੇ ਵੀ ਹੋਰ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰ ਸਕਦੇ ਹੈਗੇ ਆ। ਸੋ ਦੇਖੋ, $1 ਲੱਖ ਜਿਹੜਾ ਜਗਦੀਪ ਜੀ ਚਾਹੇ ਜ਼ਿਆਦਾ ਵੀ ਡਾਲਰ ਕਮਾਉਂਦਾ ਹੋਵੇ ਨਾ, ਉਹ ਵੀ ਨਹੀਂ ਕਈ ਵਾਰੀ ਲੱਕ ਟੁੱਟ ਜਾਂਦਾ ਹੈ। $1 ਲੱਖ ਬਹੁਤ ਵੱਡੀ ਰਕਮ ਜਿਹੜੀ ਉਹ ਹੁੰਦੀ ਆ। ਈਵਨ 40 ਆਪਾਂ ਅੱਗੇ ਕਈ ਵਾਰੀ ਗੱਲ ਕੀਤੀ ਆ ਵੀ ਅਮਰੀਕਾ ਦੇ ਵਿੱਚ ਸਭ ਤੋਂ ਨੰਬਰ 1 ਲੀਡਿੰਗ ਕਾਜ਼ ਬੈਂਕਰਪਸੀ ਦੀ ਹੈਗੀ ਆ ਹੈਲਥ ਕੇਅਰ। ਸੋ ਤੁਸੀਂ ਆਪਣੇ ਆਪ ਨੂੰ ਇਸ ਸਿਚੁਏਸ਼ਨ ਦੇ ਵਿੱਚ ਪਾਉਣਾ ਹੀ ਨਹੀਂ ਚਾਹੁੰਦੇ। ਕੋਈ ਵੀ ਹੋਵੇ, ਕੋਈ ਕਿੰਨਾ ਵੀ ਕੰਮ ਚੱਲਦਾ ਹੋਵੇ, ਜੇ ਤੁਹਾਨੂੰ ਐਟ ਟਾਈਮ ਲੱਖਾਂ ਦਾ ਚੈੱਕ ਕੱਟਣਾ ਪਵੇ ਤਾਂ ਬਹੁਤ ਔਖਾ ਆ। ਸੋ ਇਸ ਟਾਈਮ ਦੇ ਵਿੱਚ ਸਪੈਸ਼ਲੀ ਹੁਣ ਆਹ ਓਮਿਕਰੋਨ ਚੱਲ ਰਿਹਾ ਆ, ਗਾਂ ਪਤਾ ਨਹੀਂ, ਹੋਪਫੁਲੀ ਇਹਦੇ ਨਾਲ ਠੱਲ ਪੈ ਜੂਗੀ, ਪਰ ਜੇ ਗਾਂ ਅਗਲਾ ਵੇਰੀਐਂਟ ਆਇਆ, ਟੀਕੇ ਲੱਗਿਆ ਤੇ ਵੀ ਕਈਆਂ ਨੂੰ ਹੋਈ ਜਾਂਦਾ। ਸੋ ਜੇ ਤੁਹਾਨੂੰ ਬਾਈ ਚਾਂਸ ਹਸਪਤਾਲ ਜਾਣਾ ਵੀ ਪੈ ਜਾਵੇ ਤਾਂ ਤੁਸੀਂ ਇੰਸ਼ੋਰੈਂਸ ਤੋਂ ਬਗੈਰ ਜਾਓ ਤਾਂ ਇਟਸ ਡੈਡ ਐਂਡ ਆ ਸਾਰਿਆਂ ਲਈ। ਸੋ ਇਹੀ ਮੇਨ ਚੀਜ਼ ਆ ਵੀ ਜੇ ਤੁਹਾਡੇ ਕੋਲ ਨਹੀਂ ਹੈਲਥ ਇੰਸ਼ੋਰੈਂਸ, ਮੈਨੂੰ ਪਤਾ ਆਪਣੇ ਸਮਾਲ ਬਿਜ਼ਨਸ ਓਨਰ ਜਿਹੜੇ ਆ ਜਾਂ ਟਰੱਕ ਡਰਾਈਵਰ ਭਰਾ ਆ, ਉਹਨਾਂ ਨੂੰ ਆਪਣਾ ਇੰਸ਼ੋਰੈਂਸ ਕਰਾਉਣਾ ਪੈਂਦਾ। ਬਾਕੀ ਸਾਰਿਆਂ ਨੂੰ ਤਾਂ ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਜਾਬ ਦੇ ਵੀਜ਼ਾ ਮਿਲ ਜਾਂਦਾ।
ਜੇ ਤੁਸੀਂ ਆਪਣਾ ਬਿਜ਼ਨਸ ਓਨ ਕਰ ਰਹੇ ਤੁਹਾਨੂੰ ਆਪਣਾ ਕਰਾਉਣਾ ਪੈਂਦਾ ਤਾਂ ਅੱਗੇ ਬਹੁਤ ਹਾਈ ਕਾਸਟ ਹੁੰਦੇ ਸੀ, ਪਰ ਸਾਲ ਦੇ ਸਾਲ ਘਟੀ ਜਾਂਦੇ ਆ। ਅਮਰੀਕਨ ਰੈਸਕਿਊ ਪਲਾਨਾਂ ਦਾ ਬਹੁਤ ਘਟ ਗਿਆ, ਸੋ ਤੁਸੀਂ ਅੱਗੇ ਟਰਾਈ ਕੀਤਾ, ਫਿਰ ਕੋਸ਼ਿਸ਼ ਕਰਕੇ ਦੇਖੋ ਤਾਂ ਬਹੁਤ ਤੁਹਾਨੂੰ ਫਰਕ ਦਿਸੂਗਾ ਇਸ ਚੀਜ਼ ਦੇ ਵਿੱਚ। ਤੇ ਨਾਲੇ ਇੱਕ ਹੋਰ ਚੀਜ਼ ਮੈਂ ਭਾਜੀ ਤੁਹਾਨੂੰ ਦੱਸਣੀ ਜੀ। ਸੀ ਵੀ ਅਸੀਂ ਸਾਡਾ ਜਿਹੜਾ ਆਰਗੇਨਾਈਜੇਸ਼ਨ ਸਟੱਡੀ ਕਰਦਾ ਰਹਿੰਦਾ ਵੀ ਕੌਣ ਰਹਿ ਗਿਆ ਆ ਜਿਨ੍ਹਾਂ ਨੇ ਜੀ। ਨਹੀਂ ਇੰਸ਼ੋਰੈਂਸ ਕਰਾਇਆ ਹੂੰ, ਕੈਲੀਫੋਰਨੀਆ ਦੇ। ਹੂੰ। ਸੋ ਸਾਡੇ ਹਿਸਾਬ ਦੇ ਨਾਲ 11 ਲੱਖ ਬੰਦਾ ਰਹਿੰਦਾ, ਵਾਹ! 1.1 ਮਿਲੀਅਨ ਭਾਜੀ, ਜਿਨ੍ਹਾਂ ਨੇ ਇੰਸ਼ੋਰੈਂਸ ਨਹੀਂ ਕਰਾਇਆ। ਤਾਂ ਆਹ ਜਿਹੜੀ ਫਾਈਨੈਂਸ਼ੀਅਲ ਹੈਲਪ ਆਪਾਂ ਕਹਿ ਰਹੇ ਆ ਓਬਾਮਾ ਕੇਅਰ ਦੇ ਲਈ ਜਾਂ ਅਫੋਰਡੇਬਲ ਕੇਅਰ ਐਕਟ ਦੇ ਥਰੂ, ਇਹਦੇ ਲਈ ਐਲੀਜੀਬਲ ਆ। ਇਹ ਨਹੀਂ ਵੀ ਸਿਰਫ ਇੰਸ਼ੋਰੈਂਸ ਹੀ ਨਹੀਂ ਕਰਾਇਆ, ਇੰਸ਼ੋਰੈਂਸ ਤਾਂ ਆਬਵੀਅਸਲੀ ਕਈਆਂ ਦਾ ਨਹੀਂ ਹੁੰਦਾ, ਪਰ ਉਹਨਾਂ ਨੇ ਇੰਸ਼ੋਰੈਂਸ ਵੀ ਨਹੀਂ ਕਰਾਇਆ ਤਾਂ ਇਸ ਸਬਸਿਡੀ ਪੈਸਿਆਂ ਲਈ ਐਲੀਜੀਬਲ ਵੀ ਆ। ਤਾਂ ਉਹਦੇ ਵਿੱਚੋਂ ਜਿਹੜੇ ਆ 1.1 ਮਿਲੀਅਨ ਤੋਂ 9,43,000, ਸੋ ਆਲਮੋਸਟ 9.5 ਲੱਖ ਜਿਹੜੇ ਆ ਉਹ ਇਸ ਵੇਲੇ ਇੰਸ਼ੋਰੈਂਸ ਕਰਾ ਸਕਦੇ ਕਵਰ ਕੈਲੀਫੋਰਨੀਆ ਦੇ ਥਰੂ ਜਾਂ ਮੈਡੀਕਲ ਦੇ ਥਰੂ ਜ਼ੀਰੋ ਕਾਸਟ ਲਈ। ਮਤਲਬ ਫ੍ਰੀ ਇੰਸ਼ੋਰੈਂਸ ਉਹਨਾਂ ਦੀ ਹੋ ਸਕਦੀ ਆ 9 ਲੱਖ ਬੰਦੇ ਦੀ ਇਸ ਵੇਲੇ। ਸੋ ਜਿਹੜੀ ਵੀ ਪ੍ਰੋਬਲਮ ਆ ਆਬਵੀਅਸਲੀ ਸਾਡੀ ਰਿਸਰਚ ਸ਼ੋ ਕਰਦੀ ਵੀ ਲੈਂਗੁਏਜ ਬੈਰੀਅਰ ਆ ਕਈਆਂ ਲਈ। ਆਬਵੀਅਸਲੀ ਜਿਹੜੇ ਲੋਕੀ ਨਵੇਂ ਆਏ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਉਹ ਐਲੀਜੀਬਲ ਆ ਇਦਾਂ ਦੀਆਂ ਅਸਿਸਟੈਂਸ ਲਈ। ਪਰ ਮੈਂ ਮੇਕ ਸ਼ੋਰ ਕਰਨਾ ਚਾਹੁੰਦਾ ਤਾਂ ਮੈਂ ਪੰਜਾਬੀ ਰੇਡੀਓ USA ਤੇ ਆਉਣਾ ਵੀ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਆ ਜਿਹੜੇ ਐਲੀਜੀਬਲ ਆ, ਪਲੀਜ਼ ਮੈਂ ਤੁਹਾਨੂੰ ਦੱਸ ਰਿਹਾ ਵੀ ਜ਼ੀਰੋ ਕਾਸਟ ਤੇ $1 ਨਹੀਂ ਉਹਨਾਂ ਨੂੰ ਅਗਲੇ ਸਾਲ ਦੇਣਾ ਪੈਣਾ ਪੂਰੇ ਸਾਲ ਦੀ ਇੰਸ਼ੋਰੈਂਸ ਕਰਾਉਣ ਨੂੰ। ਸੋ ਸ਼ਾਇਦ ਆਪਣੇ ਪੰਜਾਬੀ ਭੈਣ ਭਰਾ ਵੀ ਉਹ 9 ਲੱਖ ਦੇ ਵਿੱਚ ਹੋਣ ਤਾਂ ਉਹਨਾਂ ਨੂੰ ਵੀ ਟਰਾਈ ਕਰਨੀ ਚਾਹੀਦੀ ਆ ਆਹ ਫੋਨ ਕਰਕੇ ਖਾਲਸਾ ਸਾਹਿਬ ਨੂੰ। ਜੀ ਬਿਲਕੁਲ, ਐਟਲੀਸਟ ਕਾਲ ਕਰਕੇ ਪਤਾ ਕਰੋ ਕਿੰਨਾ ਤੁਹਾਡਾ ਖਰਚਾ ਹੋਊਗਾ। ਜੇ ਤੁਸੀਂ ਵੈਸੇ ਵੀ ਚੇਂਜ ਚਾਹੁੰਦੇ ਆ ਆਪਣੇ ਹੈਲਥ ਪ੍ਰੋਵਾਈਡਰ ਤੋਂ ਨਾਖੁਸ਼ ਹੋ, ਤੁਹਾਡੇ ਇਲਾਕੇ 'ਚ ਹੋਰ ਕਈ ਹੈਲਥ ਪ੍ਰੋਵਾਈਡਰ ਹੁੰਦੇ ਆ, ਜੇ ਤੁਸੀਂ ਉਹ ਚੇਂਜ ਕਰਨਾ ਚਾਹੁੰਦੇ ਹੋ, ਡਾਕਟਰ ਡਿਫਰੈਂਟ ਜਿਹੜੇ ਆ ਉਸ ਦੇ ਤਹਿਤ ਲੈਣਾ ਚਾਹੁੰਦੇ ਹੋ, ਤਾਂ ਉਸ ਦੇ ਲਈ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ। ਫੋਨ ਨੰਬਰ ਹੈ 1-800-614-3081, 1-800-614-3081 ਦੇ ਉੱਤੇ ਜਿਹੜਾ ਉਹ ਤੁਸੀਂ ਕੰਟੈਕਟ ਕਰ ਸਕਦੇ ਹੋ। ਦੇਖੋ, ਪਤਾ ਨਹੀਂ ਹੁੰਦਾ, ਮਾੜਾ ਸਮਾਂ ਕਿਸੇ ਦੇ ਨਾਲ ਵੀ ਜਿਹੜਾ ਉਹ ਆ ਸਕਦਾ ਆ, ਤੇ ਆਪਾਂ ਉਸ ਦੇ ਲਈ ਤਿਆਰ ਰਹਿਣਾ ਹੁੰਦਾ ਆ। ਤੇ ਅੱਜ ਦੇ ਜ਼ਮਾਨੇ ਦੇ ਵਿੱਚ ਜੋ ਮੈਡੀਕਲ ਸਥਿਤੀ ਸਾਰੇ ਪਾਸੇ ਦੁਨੀਆ ਭਰ ਦੇ ਵਿੱਚ ਹਾਹਾਕਾਰ ਮਚੀ ਆ, ਉਸ ਦੇ ਲਈ ਇੱਕ ਜਿਹੜਾ ਸੁੱਖ ਦਾ ਸਾਹ ਆਪਾਂ ਇਹੀ ਲੈ ਸਕਦੇ ਹਾਂ ਵੀ ਜੇ ਤੁਹਾਡੇ ਕੋਲ ਪਹਿਲਾਂ ਮੈਡੀਕਲ ਇੰਸ਼ੋਰੈਂਸ ਹੈਗੀ, ਐਟਲੀਸਟ ਤੁਹਾਨੂੰ ਪਤਾ ਆ ਵੀ ਜੇ ਰੱਬ ਨਾ ਕਰੇ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਚੋਂ ਕਿਸੇ ਨੂੰ ਹਸਪਤਾਲ 'ਚ ਜਾਣਾ ਪਿਆ, ਲੱਕ ਨਹੀਂ ਟੁੱਟੂਗਾ ਆਰਥਿਕ ਤੌਰ ਦੇ ਉੱਤੇ, ਤੁਹਾਡਾ ਜਿਹੜਾ ਇਲਾਜ ਹੋ ਜਾਊਗਾ ਇਸ ਇੰਸ਼ੋਰੈਂਸ ਦੇ ਤਹਿਤ। ਤੇ ਜਿੱਦਾਂ ਇਹਨਾਂ ਨੇ ਕਿਹਾ ਵੀ 9.5 ਲੱਖ ਦੇ ਤਕਰੀਬਨ ਉਹਨਾਂ ਨੂੰ ਫ੍ਰੀ ਆਫ ਕਾਸਟ ਤਕਰੀਬਨ ਉਹ ਲੋਕ ਐਲੀਜੀਬਲ ਨੇ ਜਿਨ੍ਹਾਂ ਨੂੰ ਫ੍ਰੀ ਦੇ ਵਿੱਚ ਮਿਲ ਸਕਦੀ ਆ। ਸੋ ਜ਼ਰੂਰ ਤੁਸੀਂ ਇੱਕ ਵਾਰੀ ਕਾਲ ਕਰਕੇ ਜਿਹੜਾ ਉਹ ਪਤਾ ਕਰੋ 1-800-614-3081 ਦੇ ਉੱਤੇ। ਤੇ ਇੱਕ ਵਾਰੀ ਫਿਰ ਜਗਦੀਪ ਢਿੱਲੋਂ ਜੀ ਜਿਹੜਾ ਉਹ ਦੱਸ ਦਿਓ ਵੀ ਲਾਸਟ ਡੇਟ ਜਿਹੜੀ ਉਹ ਕਿਹੜੀ ਹੈਗੀ ਆ, ਜਿਸ ਤੋਂ ਪਹਿਲਾਂ ਸਾਰੇ ਜਿਹੜੇ ਇੰਸ਼ੋਰੈਂਸ ਕਰਾ ਲੈਣ ਤਾਂ ਜੋ ਓਪਨ ਐਨਰੋਲਮੈਂਟ ਦੇ ਵਿੱਚ ਸਭ ਦੀ ਜਿਹੜੀ ਵਿਦਆਊਟ ਐਨੀ ਕੁਐਸਚਨਸ ਜਿਹੜੀ ਆ ਉਹ ਇੰਸ਼ੋਰੈਂਸ ਹੋ ਜਾਵੇ। ਹਾਂਜੀ ਬਿਲਕੁਲ ਭਾਈ, ਜਨਵਰੀ 31 ਆ ਆਖਰੀ ਡੈਡਲਾਈਨ ਡੇਟ, ਸੋ 3 ਹਫ਼ਤਿਆਂ ਤੋਂ ਵੀ ਘੱਟ ਟਾਈਮ ਰਹਿ ਗਿਆ। ਜਨਵਰੀ 31 ਤੁਹਾਡੀ ਫਰਵਰੀ 1 ਤੋਂ ਇੰਸ਼ੋਰੈਂਸ ਸ਼ੁਰੂ ਹੋਊਗੀ, ਸੋ ਬਾਕੀ ਸਾਰੇ 2022 ਲਈ ਤੁਸੀਂ ਕਵਰਡ ਹੋਵੋਗੇ, ਤੁਹਾਡੀ ਫੈਮਿਲੀ ਵੀ ਕਵਰਡ ਹੋਊਗੀ। ਮੇਨ ਚੀਜ਼ ਇਹ ਆ ਜੇ ਨਿਆਣਿਆਂ ਦੀ ਇੰਸ਼ੋਰੈਂਸ ਆ ਤੁਹਾਨੂੰ ਵਿੱਚ ਡੈਂਟਲ ਤੇ ਵਿਜ਼ਨ ਨਿਆਣਿਆਂ ਲਈ ਫ੍ਰੀ ਆਫ ਕਾਸਟ ਮਿਲਦਾ। ਸੋ ਤੁਸੀਂ ਐਨੂਅਲ ਚੈੱਕਅਪ ਤੁਸੀਂ ਆਪਣੇ ਨਿਆਣਿਆਂ ਦਾ ਦੰਦਾਂ ਦਾ ਅੱਖਾਂ ਦਾ ਸਾਰਾ ਕੁਝ ਕਰਾ ਸਕਦੇ ਆ ਕਵਰ ਕੈਲੀਫੋਰਨੀਆ ਇੰਸ਼ੋਰੈਂਸ ਦੇ ਥਰੂ। ਤੇ ਜਿੱਦਾਂ ਭਾਜੀ ਨੇ ਕਿਹਾ ਵੀ ਜੇ ਤੁਸੀਂ ਕੁਝ ਚੇਂਜ ਕਰਨਾ ਚਾਹੁੰਦੇ ਆ, ਕਈ ਲੋਕੀ ਤੁਹਾਨੂੰ ਪਤਾ ਕਾਈਜ਼ਰ ਦੇ ਫੈਨ ਹੁੰਦੇ ਆ, ਜਿਹੜੇ ਕਾਈਜ਼ਰ ਦੇ ਇਲਾਕੇ 'ਚ ਰਹਿੰਦੇ ਆ ਉਹ ਇੱਕੋ ਹੀ ਚੀਜ਼ ਦੇ ਵਿੱਚ ਸਾਰਾ ਕੁਝ ਮੰਗਦੇ। ਕਈ ਲੋਕੀ ਆਪਣੇ ਡਾਕਟਰ ਪਿਕ ਕਰਨਾ ਮੰਗਦੇ ਵੀ ਕਾਈਜ਼ਰ ਦੇ ਦੂਜੇ ਬਲੂ ਸ਼ੀਲਡ ਜਾਂ ਉਹਨਾਂ ਦੇ ਥਰੂ ਤੁਸੀਂ ਆਪਣਾ ਪ੍ਰਾਇਮਰੀ ਕੇਅਰ ਡਾਕਟਰ ਦਾ ਆਫਿਸ ਪਿਕ ਕਰਦੇ ਆ। ਸੋ ਜੋ ਵੀ ਤੁਹਾਡੀ ਪਸੰਦ ਹੋਵੇ, ਚੋਇਸ ਹੋਵੇ, ਤੁਸੀਂ ਉਹ ਡਿਸਾਈਡ ਕਰ ਸਕਦੇ ਆ। ਪਰ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਤੁਸੀਂ ਇੰਸ਼ੋਰੈਂਸ ਕਰਾਓ, ਉਸ ਤੋਂ ਬਾਅਦ ਤੁਸੀਂ ਆਪਣੇ ਐਨੂਅਲ ਵਿਜ਼ਿਟ ਚੈੱਕਅਪ, ਤੁਹਾਨੂੰ ਪਤਾ ਹੁਣ ਮੇਰੀ ਏਜ ਤਾਂ ਹੁਣ 40 ਸਾਲ ਦੀ ਹੋ ਗਈ ਆ, ਤੁਹਾਨੂੰ ਐਨੂਅਲ ਚੈੱਕਅਪ ਕਰਾਉਣਾ ਚਾਹੀਦਾ ਜੇ ਤੁਹਾਡੀ ਏਜ ਇਸ ਪੁਆਇੰਟ ਤੇ ਆ। ਤਾਂ ਕਈ ਜਿਹੜੇ ਵੈਲਨੈਸ ਐਗਜ਼ਾਮ ਆ, ਕੈਂਸਰਾਂ ਲਈ ਚੈੱਕ, ਬਲੱਡ ਪ੍ਰੈਸ਼ਰ ਲਈ ਚੈੱਕ, ਉਹ ਏਜ ਦੇ ਹਿਸਾਬ ਨਾਲ ਜੇ ਤੁਸੀਂ ਡਾਕਟਰ ਤੇ ਜਾਂਦੇ ਹੋਗੇ ਉਹਨਾਂ ਨੇ ਆਪੇ ਹੀ ਚੈੱਕ ਕਰਨਾ। ਸੋ ਇਹੀ ਚੀਜ਼ਾਂ ਜਿਹੜੀਆਂ ਕਈ ਵਾਰੀ ਆਪਾਂ ਨਹੀਂ ਸੋਚਦੇ ਜਾਂ ਮਿਸ ਕਰ ਦਿੰਦੇ ਆ, ਇਹ ਗੱਲਾਂ ਜ਼ਰੂਰੀ ਹੁੰਦੀਆਂ। ਤਾਂ ਇਹ ਗੱਲਾਂ ਜੇ ਤੁਸੀਂ ਹੈਲਥ ਕੇਅਰ ਸਿਸਟਮ ਦੇ ਵਿੱਚ ਆ ਤਾਂ ਫੇਰ ਹੁੰਦੀਆਂ। ਹੁਣ ਆਬਵੀਅਸਲੀ ਜੇ ਤੁਸੀਂ ਕਦੀ ਵੀ ਨਾ ਡਾਕਟਰ ਤੇ ਜਾਓ ਤਾਂ ਫੇਰ ਤਾਂ ਕੁਝ ਵੀ ਨਹੀਂ ਕਿਹਾ ਹੋ ਸਕਦਾ। ਸੋ ਇਹ ਵੀ ਇੱਕ ਤਰੀਕਾ ਆ ਅਵੋਇਡ ਕਰਦਾ। ਪਰ ਅਮਰੀਕਾ ਦੇ ਵਿੱਚ ਤਾਂ ਮੇਨ ਚੀਜ਼ ਇਹ ਆ ਜਿੰਨਾ ਖਰਚਾ ਐਸੋਸੀਏਟਡ ਆ ਹੈਲਥ ਕੇਅਰ ਦੇ ਨਾਲ, ਵੀ ਤੁਸੀਂ ਜਿੱਦਾਂ ਤੁਸੀਂ ਕਿਹਾ ਪਹਿਲੇ ਇੰਸ਼ੋਰੈਂਸ ਆਪਣੀ ਕਰਾਓ ਤਾਂ ਆਪਣੇ ਸਾਰੇ ਸਿਚੁਏਸ਼ਨ ਦਾ ਫਿਗਰ ਆਊਟ ਕਰੋ ਵੀ ਕੀ ਤੁਹਾਡੇ ਲਈ ਬੈਸਟ ਆਪਸ਼ਨ ਹੈ।
ਜੀ, ਬਿਲਕੁਲ। ਸਰਕਾਰ ਪੈਸੇ ਵੰਡ ਰਹੀ ਹੈ ਇੱਕ ਹਿਸਾਬ ਦੇ ਨਾਲ, ਤੁਹਾਨੂੰ ਸਬਸਿਡੀ ਦੇ ਰਹੀ ਹੈ ਵੀ ਭਾਈ ਹੈਲਥ ਇੰਸ਼ੋਰੈਂਸ ਕਰਾਉਣ ਦੇ ਲਈ ਵੀ ਤੁਹਾਨੂੰ ਫਾਇਦਾ ਜਿਹੜਾ ਜਿਸ ਦੇ ਵਿੱਚ ਹੋਵੇ। ਨਹੀਂ ਤਾਂ ਹੁਣ ਫੈਮਿਲੀ ਆਫ 4 ਦੇ ਲਈ $2400 ਤੁਸੀਂ ਸਾਲਾਨਾ ਜੁਰਮਾਨਾ ਨਹੀਂ ਤਾਂ ਤੁਹਾਨੂੰ ਦੇਣਾ ਪੈਣਾ। ਉਸ ਦਾ ਕੋਈ ਫਾਇਦਾ ਨਹੀਂ। ਉਹ ਤੋਂ ਘੱਟ ਕੀਮਤ ਦੇ ਵਿੱਚ ਤੁਹਾਡੀ ਈਅਰਲੀ ਪੂਰੇ ਪਰਿਵਾਰ ਦੀ ਹੈਲਥ ਇੰਸ਼ੋਰੈਂਸ ਜਿਹੜੀ ਆ ਉਹ ਹੋ ਜਾਊਗੀ। ਤੁਸੀਂ ਕਵਰਡ ਹੋਵੋਗੇ। ਬਿਮਾਰੀ ਦਾ ਕੋਈ ਪਤਾ ਨਹੀਂ ਕਦੋਂ ਕਿੱਧਰੋਂ ਕਿੱਧਰ ਅੱਜ ਕੱਲ੍ਹ ਆ ਕੇ ਜਿਹੜੀ ਉਹ ਘੇਰ ਲੈਂਦੀ ਆ। ਸੋ ਆਪਾਂ ਜਿਹੜਾ ਉਹ ਤਿਆਰ ਰਹੀਏ। ਸੋ ਤੁਸੀਂ ਜ਼ਰੂਰ ਕੰਟੈਕਟ ਕਰਿਓ ਜੀ ਕਵਰਡ ਕੈਲੀਫੋਰਨੀਆ ਦੇ ਜ਼ਰੀਏ ਹੈਲਥ ਇੰਸ਼ੋਰੈਂਸ ਲੈਣ ਦੇ ਲਈ 1-800-614-3081 1-800-614-3081। ਹਰਜੋਤ ਸਿੰਘ ਖਾਲਸਾ ਜੀ ਤੁਹਾਡੀ ਜਿਹੜੀ ਆ ਇਸ ਨੰਬਰ ਦੇ ਉੱਤੇ ਜਿਹੜੀ ਉਹ ਮਦਦ ਕਰਨਗੇ ਤੇ ਤੁਹਾਨੂੰ ਸਹੀ ਜਿਹੜੀ ਉਹ ਸਲਾਹ ਦੇਣਗੇ ਤੁਹਾਡੇ ਹਿਸਾਬ ਦੇ ਨਾਲ ਜਿਹੜਾ ਉਹ ਕੀ ਹੈਗਾ। ਸੋ ਆਉਣ ਵਾਲੇ ਦਿਨਾਂ 'ਚ ਵੀ ਆਪਾਂ ਜਿਹੜੇ ਜਗਦੀਪ ਢਿੱਲੋਂ ਹੋਣਾ ਦੇ ਨਾਲ ਹੋਰ ਵੀ ਟਾਕ ਸ਼ੋਜ਼ ਜਿਹੜੇ ਉਹ ਲੈ ਕੇ ਆਵਾਂਗੇ। ਹੋਰ ਵੀ ਬਹੁਤ ਸਾਰੇ ਜਿਹੜੇ ਟੌਪਿਕਸ ਕਵਰਡ ਕੈਲੀਫੋਰਨੀਆ ਦੇ ਅੰਡਰ ਹੈਗੇ ਆ ਉਹਨਾਂ ਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਤੇ ਕੋਸ਼ਿਸ਼ ਵੀ ਕਰਾਂਗੇ ਆਉਣ ਵਾਲੇ ਸਮੇਂ 'ਚ ਵੀ ਤੁਹਾਡੀਆਂ ਕਾਲਸ ਦੇ ਜਵਾਬ ਜਿਹੜੇ ਆ ਉਹ ਦੇਣ ਦੇ ਲਈ ਵੀ ਆਪਣੇ ਨਾਲ ਇੱਦਾਂ ਜਗਦੀਪ ਢਿੱਲੋਂ ਜੀ ਜਿਹੜੇ ਉਹ ਜੁੜੇ ਰਹਿਣ। ਸੋ ਅੱਜ ਦੇ ਪ੍ਰੋਗਰਾਮ ਨੂੰ ਆਪਾਂ ਹੁਣ ਇੱਥੇ ਹੀ ਜਗਦੀਪ ਜੀ ਆਪਾਂ ਸਮਾਪਤ ਕਰਦੇ ਹੈਗੇ ਆ ਜੀ। ਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।